ਕਿਵੇਂ ਦੇਖਦੇ ਹੋ ਜੀ ਇੱਥੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਗਲੇ ਪਾਸੇ 44 ਧਾਰਾ ਲੱਗੀ ਹੋਈ ਹੈ, ਕੀ ਕਹਿਣਾ ਚਾਹੋਗੇ? ਦੇਖੋ ਪਿੱਛੇ ਮੁੜਨ ਲਈ ਤਾਂ ਅਸੀਂ ਆਏ ਨਹੀਂ। ਪਿੱਛੇ ਅਸੀਂ ਉਦੋਂ ਮੁੜੇ ਸੀ ਜਦੋਂ ਸਾਡੇ ਨਾਲ ਦੀਪ ਬਾਈ ਸਾਡਾ ਸੁਹਿਰਦ ਵਕੀਲ ਸੀਗਾ ਜੋ ਅੱਗੇ ਸੀ, ਜਦੋਂ ਉਹਨੇ ਸਾਨੂੰ ਸਲਾਹ ਦਿੱਤੀ ਸੀ ਵੀ ਹਾਂ ਹੁਣ ਅਸੀਂ ਸਾਡੀ ਗੱਲਬਾਤ ਹੋ ਚੁੱਕੀ ਹੈ, ਇਦੋਂ ਬਾਅਦ ਅਸੀਂ ਅੱਗੇ ਅਗਲੀ ਰਣਨੀਤੀ ਤੈਅ ਕਰਾਂਗੇ। ਪਰ ਉਦੋਂ ਇਹਨਾਂ ਨੇ ਕੀ ਕੀਤਾ, ਇੱਥੋਂ ਸਾਨੂੰ ਵਾਪਸ ਮੋੜ ਦਿੱਤਾ ਇਹ ਕਹਿ ਕੇ ਵੀ ਹਾਂ ਅਸੀਂ ਫੌਰਨ ਰਿਹਾ ਕਰਾਂਗੇ ਤੁਹਾਡੇ ਬੰਦੀ ਸਿੰਘਾਂ ਨੂੰ। ਪਰ ਉੱਥੇ ਕੀ ਹੋਇਆ ਕਿ ਸਾਡੇ ਦੀਪ ਸਿੱਧੂ ਦਾ ਸ਼ਿਕਾਰ ਕੀਤਾ ਗਿਆ। ਸਾਡੇ ਦੀਪ ਸਿੱਧੂ ਨੂੰ ਇਹਨਾਂ ਨੇ ਮਾਰਿਆ ਹੈ, ਉਹਦਾ ਮਰਡਰ ਕੀਤਾ ਹੈ। ਉਹਦਾ ਕੋਈ ਐਕਸੀਡੈਂਟ ਨਹੀਂ ਸੀਗਾ, ਉਹਦਾ ਮਰਡਰ ਕੀਤਾ ਹੈ। ਤੇ ਅੱਜ ਸਾਨੂੰ ਉਹਦੀ ਕਮੀ ਵੀ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ, ਕਿਉਂਕਿ ਜਦੋਂ ਉਹ ਸੀ ਸਾਡੇ ਨਾਲ, ਉਹਦੀ ਇੱਕ ਕਾਲ ਦੇ ਉੱਤੇ ਚੰਡੀਗੜ੍ਹ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਜਿੱਥੋਂ ਕਾਫਲਾ ਤੁਰਨਾ ਸੀ ਉੱਥੇ ਤੱਕ ਗੱਡੀਆਂ ਬੱਸਾਂ ਭਰੀਆਂ ਹੋਈਆਂ ਸਨ। ਇਹ ਕੋਈ ਮੈਂ ਗੱਲ ਵਧਾ ਚੜਾ ਕੇ ਨਹੀਂ ਕਹਿ ਰਹੀ, ਇਹ ਮੈਂ ਖੁਦ ਦੇਖਿਆ। ਉੱਥੇ ਅਸੀਂ ਆਪਣੀ ਗੱਡੀ ਲੈ ਕੇ ਆ ਰਹੇ ਸੀ, ਅਸੀਂ ਫਿਰ ਵਿੱਚੇ ਪਿੰਡਾਂ ਦੇ ਵਿੱਚ ਨੂੰ ਹੋ ਕੇ ਨਿਕਲੇ ਵੀ ਕੋਈ ਨਾ ਅੱਗੇ ਜਗ੍ਹਾ ਮਿਲੂ ਸਾਨੂੰ, ਪਰ ਸਾਨੂੰ ਉੱਥੇ ਵੀ ਜਗ੍ਹਾ ਨਹੀਂ ਸੀ ਮਿਲ ਰਹੀ ਅੱਗੇ ਮੇਨ ਰੋਡ ਦੇ ਉੱਤੇ ਚੜ੍ਹਨ ਲਈ। ਸੋ ਇੰਨਾ ਇਕੱਠ ਸੀਗਾ ਤੇ ਇਹਨਾਂ ਨੇ ਉਹ ਹੀ ਬੰਦੇ ਦਾ ਸ਼ਿਕਾਰ ਕੀਤਾ। ਤੇ ਅੱਜ ਮੈਂ ਇੱਥੇ ਲਾਹਨਤ ਪਾਉਣਾ ਚਾਹੂੰਗੀ ਆਪਣੇ ਪੰਜਾਬ ਦੇ ਵਾਸੀਆਂ ਨੂੰ ਤੇ ਸੰਦੇਸ਼ ਦੇਣਾ ਚਾਹੂੰਗੀ ਬੀਜੇਪੀ ਨੂੰ, ਕੇਜਰੀਵਾਲ ਨੂੰ ਕਿ ਭਾਈ ਹੁਣ ਇੱਥੇ ਤੂੰ ਬਹੁਤ ਸਾਡੇ ਨਾਲ ਧੱਕੇ ਤਸ਼ੱਦਦ ਕਰ ਲਏ ਨੇ, ਹੁਣ ਨਹੀਂ ਕੌਮ ਪਿੱਛੇ ਹਟਣ ਵਾਲੀ। ਚਾਹੇ ਸਾਡੇ ਨਾਲ ਸਿੰਘ ਅੱਜ ਦੀਪ ਸਿੱਧੂ ਦੇ ਜਦੋਂ ਦੀਪ ਸਿੱਧੂ ਸੀ ਉਦੋਂ ਨਾਲੋਂ ਘੱਟ ਨੇ ਸਿੰਘ, ਪਰ ਫਿਰ ਵੀ ਸਿੰਘ ਹੈਗੇ ਨੇ, ਸਿੰਘ ਡਟੇ ਹੋਏ ਨੇ। ਤੂੰ ਆਪ ਹੀ ਦੇਖ ਲੈ, ਜਦੋਂ ਇੱਕ ਸਿੰਘ ਇੰਨਿਆਂ ਦੇ ਬਰਾਬਰ ਖੜ ਸਕਦਾ ਹੈ, ਇੱਥੇ ਸਾਡੀ ਗਿਣਤੀ ਤੁਸੀਂ ਗਿਣ ਸਕਦੇ ਹੋ, ਪਰ ਜਿੰਨੀਆਂ ਪੁਲਿਸ ਫੋਰਸ ਲਾਤੀ ਇਹਦੀ ਕੀ ਕੋਈ ਗਿਣਤੀ ਹੋ ਸਕਦੀ ਹੈ ਕਿਆ? ਸੋ ਬੀਜੇਪੀ ਨੂੰ ਮੈਂ ਤੇ ਕੇਜਰੀਵਾਲ ਨੂੰ ਤੇ ਆਪ ਜਿਹੜਾ ਬੇਅੰਤਾ ਬੁੱਚੜ ਨਵਾਂ ਬਣ ਚੁੱਕਿਆ ਇਹਨੂੰ ਮੈਂ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਸੁਧਰ ਜਾਓ, ਤੁਸੀਂ ਸਾਡਾ ਹਵਾਰਾ ਸਾਡੇ ਨਾਲ ਤੋੜ ਦਿਓ, ਨਹੀਂ ਤਾਂ ਸਾਨੂੰ ਵੀ ਜੇਲ੍ਹਾਂ ਦੇ ਵਿੱਚ ਡੱਕ ਦਿਓ, ਅਸੀਂ ਆਪਣੇ ਹਵਾਰੇ ਨੂੰ ਲਏ ਬਿਨਾਂ ਨਹੀਂ ਜਾਣਾ। ਤੇ ਲਾਹਨਤ ਪਾਉਣਾ ਚਾਹੁੰਦੀ ਹਾਂ ਆਪਣੇ ਪੰਜਾਬ ਦੇ ਵਾਸੀਆਂ ਨੂੰ ਜਿਹੜੇ ਅੱਜ ਘਰਾਂ ਦੇ ਵਿੱਚ ਬੈਠੇ ਹੋਏ ਨੇ, ਤੇ ਉਹ ਕਿਸਾਨ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਨੇੜੇ ਪਿੰਡਾਂ ਦੇ ਵਿੱਚ ਮੀਟਿੰਗਾਂ ਰੱਖੀਆਂ ਨੇ ਕਿ ਪਤਾ ਨਹੀਂ ਕਿਹੜੀ ਇਹਨਾਂ ਦੀ ਜ਼ਰੂਰੀ ਮੀਟਿੰਗ ਹੈ। ਉਹਨਾਂ ਨੇ ਕਿਹਾ ਕਿ ਕੋਈ ਨਾ ਉੱਥੇ ਤਾਂ ਪੱਕਾ ਮੋਰਚਾ ਲੱਗਣਾ, ਸੀ ਕਦੇ ਫੇਰ ਜਾਵਾਂਗੇ। ਇਹੋ ਜੀ ਤੁਸੀਂ ਨੀਤਾ ਰੱਖ ਕੇ ਤੁਸੀਂ ਸਾਡੇ ਇੱਥੇ ਧਰਨੇ ਦੀ ਗਿਣਤੀ ਘਟਾਉਣਾ ਚਾਹੁੰਦੇ ਹੋ ਵੀ ਹਾਂ ਅੱਜ ਕੋਈ ਇੱਥੇ ਪਹੁੰਚ ਨਾ ਸਕੇ, ਉੱਥੇ ਅਸੀਂ ਫੇਰ ਜਾਵਾਂਗੇ। ਕੋਈ ਨਾ ਤੁਸੀਂ ਵੜ ਕੇ ਦਿਖਾਓ, ਤੁਹਾਨੂੰ ਅਸੀਂ ਜੁੱਤੀਆਂ ਦਾ ਹਾਰ ਪਾ ਕੇ ਤੋਰਾਂਗੇ ਇੱਥੋਂ। ਸੋ ਤੁਸੀਂ ਮੈਂ ਆਪਣੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਹਿਣਾ ਚਾਹੂੰਗੀ ਕਿ ਆਪਣੇ ਦੇ ਵਿੱਚ ਜਿਹੜੇ ਬੜੇ ਹੋਏ ਕਾਮਰੇਡ ਨੇ ਉਹਨਾਂ ਨੂੰ ਪਹਿਚਾਣੋ।